ਨਾਲ ਸਿੱਖਾਂ ਦੇ ਕਿਹੜੇ ਪਿੰਡ ਲੱਗਦੇ ਸੀ? ਗਾਖਲਾ। ਅੱਛਾ, ਉਹ ਸਿੱਖਾਂ ਦਾ ਪਿੰਡ ਸੀ ਸਾਰਾ। ਜਿਹੜੇ ਇਸ ਵਕਤ ਦੇ ਪਾਨ ਸਿੰਘ ਕਰਤਾਰ ਸਿੰਘ ਦਿੱਲੀ ਦੇ ਮਾਲਕ। ਅੱਛਾ, ਦਿੱਲੀ ਦੇ ਮਾਲਕ ਨੇ। ਬਾਦਸ਼ਾਹ ਉਹ ਹਕੂਮਤ ਉਹਨਾਂ ਦੀ ਆ ਕਿ ਹੁਣ। ਕੀ ਹੋ ਗਿਆ? ਉਦੋਂ ਬਾਅਦ ਸਾਡਾ ਮਕਾਨ ਇੱਕ ਪਿੰਡ ਵਿੱਚ ਸੀ, ਇਹ ਹਵੇਲੀ ਬਾਹਰ ਸੀ। ਸਹੀ ਸਹੀ ਸਹੀ। ਇਹ ਪੱਕਾ ਸੀ। ਮਕਾਨ ਤੁਹਾਡਾ ਪੱਕਾ ਸੀ। ਇੱਕ ਮਕਾਨ ਹੋਰ ਸੀ, ਉਹ ਵੀ ਮਕਾਨ ਕੱਚਾ ਸੀ। ਸਹੀ ਹੋ ਗਿਆ। ਇੱਕ ਮਕਾਨ ਖੂਹ ਸਾਡਾ ਪਿੰਡ ਦੇ ਉੱਤੋਂ ਪੈਸਾ ਨਿਕਲਦਾ ਸੀ। ਅੱਛਾ। ਗਾਖਲਾ ਨੂੰ। ਉਸ ਪਿੰਡ ਦੇ ਉੱਤੇ ਖੂਹ ਸੀ। ਸਹੀ। ਉੱਥੇ ਕੁਝ 3 ਅੰਬਾਂ ਦੇ ਬੂਟੇ ਸੀ। ਇੱਧਰ ਆਏ। ਹਾਂਜੀ, ਉਹਦੀ ਗੱਲ ਦੱਸੋ। ਉਹ ਦੱਸਦਾ ਮੈਂ। ਮੇਰਾ ਅੱਬਾ ਜੀ ਉਦੋਂ ਹਾਂਜੀ ਰਹਿਮਤ ਖਾਂ ਯੂਪੀ ਸੂਪੀ ਸੀ। ਅੱਛਾ, ਯੂਪੀ ਤੇ ਸਨ। ਨਵਾਬ ਖਾਨ ਨੇ ਗੌਰਮੈਂਟ ਨੇ ਮਰਬੇ 2 ਦਿੱਤੇ ਸੀ ਹੋਰ। ਅੱਛਾ। ਕਹਿੰਦਾ ਰਹਿਮਤ ਖਾਂ ਤੂੰ ਉੱਥੇ ਚਲੀ ਜਾ ਤੇ ਜਾ ਕੇ ਉਹਨੂੰ ਖਰਚਾ ਮੈਂ ਕਰ ਲੂੰਗਾ, ਆਬਾਦ ਕਰਾ ਦਿਓ। ਅੱਛਾ। ਮਾਲਕੀ ਅੱਗੇ ਪਿੰਡ ਦੀ ਆਬਾਦ ਬੰਜਰ ਪਈ ਸੀ, ਅੱਗੋਂ ਹੋਰ ਲੈ ਲਈ। ਅੱਛਾ। ਜਿੱਦਣ ਹਜ਼ਾਰੇ ਪਏ ਆ, ਹਾਂਜੀ, ਅੱਬਾ ਮੇਰਾ ਉੱਥੋਂ ਉੱਠ ਕੇ ਤੇ ਪਿੰਡ ਵਿੱਚ ਆ ਗਿਆ। ਅੱਛਾ ਬਾਬਾ ਜੀ, ਹੁਣ ਪਿੰਡ ਵੇਖਣ ਨੂੰ ਦਿਲ ਕਰਦਾ? ਬਿਲਕੁਲ ਕਰਦਾ। ਕਦੀ ਯਾਦ ਆਇਆ? ਆਪਣਾ ਇਲਾਕਾ ਤੈਨੂੰ ਯਾਦ ਨਹੀਂ ਆਉਂਦਾ? ਬਸ अस्सलाम वालेकुम बुजुर्गो। वालेकुम अस्सलाम। बुजुर्गो, की हाल चाल है ਤੁਹਾਡਾ? शुक्र है अल्लाह दा। ਸਭ ਤੋਂ ਪਹਿਲਾਂ ਆਪਣਾ ਨਾਮ ਦੱਸਣਾ ਮੈਨੂੰ। मोहम्मद अनवर। ਮੁਹੰਮਦ ਅਨਵਰ। ਤੁਹਾਡੇ ਵਾਲਿਦ ਦਾ ਨਾਮ? रहमत खां। ਰਹਿਮਤ ਖਾਨ। ਤੇ ਤੁਹਾਡੇ ਦਾਦਾ ਜੀ ਦਾ? जामो खां। ਜਾਮੋ ਖਾਨ। ਕਿਹੜੀ ਬਰਾਦਰੀ ਆਪਣੀ? राजपूत। ਕਿਹੜੀ? कुतुब शाही खोखर। ਹਾਂਜੀ। कुतुब शाही खोखर। ਅੱਛਾ, ਕੁਤਬ ਸ਼ਾਹੀ ਖੋਖਰ। खोखर। ਅੱਛਾ, ਤੁਹਾਡੀ ਗੋਤ ਖੋਖਰ ਹੈ। हाँ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਅੱਜ ਪੁਰਾਣੀਆਂ ਗੱਲਾਂ ਪੁੱਛਣੀਆਂ ਤੁਹਾਡੇ ਕੋਲ, अच्छा। ਤੁਹਾਡੇ ਪਿਛਲੇ ਪਿੰਡ ਦੇ ਬਾਰੇ। हम्म। ਇਹ ਦੱਸੋ, ਹਿੰਦੁਸਤਾਨ 'ਚ ਕਿਹੜਾ ਪਿੰਡ ਸੀ ਤੁਹਾਡਾ? चंगी। ਝੰਗੀ। हाँ जी। ਪੂਰਾ ਨਾਮ ਇਹਦਾ ਝੰਗੀ ਸੀ? चंगी। ਇਹਦੇ ਨਾਲ ਕਿਹੜੇ ਪਿੰਡ ਲੱਗਦੇ ਸੀ? समीपुर, ਹਾਂਜੀ। सहीपुर, ਹੂੰ आली चाकर ਹੂੰ। ते चगामा ਚੰਗਾਵਾ। ते गाखला। ਸਹੀ ਹੋ ਗਿਆ। गाखला ਹੂੰ। ਇਹ ਤਹਿਸੀਲ ਕਿਹੜੀ ਸੀ? ਜ਼ਿਲ੍ਹਾ ਸੰਦਰ। ਤਹਿਸੀਲ ਵੀ ਮੇਰੇ ਖਿਆਲ ਜਲੰਧਰ ਸੀ। ਇਹ ਮੈਨੂੰ ਪੱਕਾ ਯਾਦ ਨਹੀਂ। ਅੱਛਾ, ਜ਼ਿਲ੍ਹਾ ਜਲੰਧਰ ਸੀ। ਜ਼ਿਲ੍ਹਾ ਜਲੰਧਰ ਸੀ। ਸਹੀ ਹੋ ਗਿਆ। ਕਿੱਡਾ ਕੁ ਪਿੰਡ ਸੀ ਤੁਹਾਡਾ? ਪਿੰਡ ਤਖੜਾ ਸੀ ਬਾਬਾ। ਕਿੰਨੀਆਂ ਬਰਾਦਰੀਆਂ ਰਹਿੰਦੀਆਂ ਸੀ ਉੱਥੇ? ਮੇਰਾ ਮਤਲਬ ਕਿ ਪੂਰਾ ਪਿੰਡ ਹੀ ਬਰਾਦਰੀ ਦਾ ਸੀ। ਆਪਾਂ ਪਹਿਲਾਂ ਬਰਾਦਰੀ ਪਿੰਡਾਂ 'ਚ ਬੈਠੀ ਸੀ ਕਿ ਗੈਰ ਬਰਾਦਰੀ ਵਿੱਚ ਨਹੀਂ ਸੀ। ਨਹੀਂ, ਰਾਜਪੂਤ ਹੀ ਸਾਰੇ ਸਨ ਕਿ ਹੋਰ ਵੀ ਸੀ ਕੋਈ ਬਰਾਦਰੀ? ਨਹੀਂ, ਰਾਜਪੂਤ ਸੀ। ਹਾਂਜੀ। ਇੱਕ ਨਿਹਾਲ ਗੁੱਜਰ ਸੀ। ਅੱਛਾ, ਨਿਹਾਲ ਗੁੱਜਰ। ਨਿਹਾਲ ਗੁੱਜਰ ਜਿਹੜਾ ਮੇਰੇ ਦਾਦੇ ਦਾ ਬਖਸ਼ੀਰ ਦਾ ਸੀ। ਅੱਛਾ। ਉਹਦੀ ਅੱਗੋਂ ਔਲਾਦ ਇਬਰਾਹੀਮ ਗੁੱਜਰ, ਅੱਛਾ। ਇਹ ਉਹਦੇ ਪੋਤੇ ਆ। ਸਹੀ। ਜਿਹੜੇ ਵਿੱਚ ਖਾਣਾ ਵਾਲੇ। ਹਾਂਜੀ ਹਾਂਜੀ। ਹਾਂ। ਇਹ ਤੁਹਾਡੇ ਇੱਕੋ ਪਿੰਡ ਦੇ ਤੁਸੀਂ? ਨਿਹਾਲ ਗੁੱਜਰ ਸਾਡਾ ਬਖਸ਼ੀਰ ਦਾ ਸੀ। ਹਾਂਜੀ, ਇੱਕੋ ਬੰਦੇ। ਇੱਕੋ ਪਿੰਡ ਦੇ। ਸਹੀ ਹੋ ਗਿਆ। ਘਰ-ਬਾਰ ਕੱਚੇ ਸੀ ਕਿ ਪੱਕੇ ਸੀ? ਜਿਹੜੀ ਹਵੇਲੀ ਸੀ ਨਾ ਸਾਡੀ ਹਾਂਜੀ ਪਿੰਡੋਂ ਪਹਾੜ ਵਾਲੇ ਪਾਸੇ, ਹਾਂਜੀ। ਉਹ 1 ਕਿੱਲੇ ਵਿੱਚ ਸੀ। ਅੱਛਾ। ਉਹਦੇ ਵਿੱਚ ਕੁਝ ਬਾਗ ਵੀ ਸੀ। ਸਹੀ। ਕੁਛ ਉਹਦੇ ਵਿੱਚ ਫੋਟੋ ਲੱਗੇ ਹੋਏ ਸੀ ਬਰਾਤਾਂ ਦੇ। ਅੱਛਾ। ਹਾਂਜੀ। ਇਹ ਹੁਣ ਮੈਂ ਤਾਂ ਕਹਾਂਗਾ ਵੀ ਉਹ ਹਵੇਲੀ ਕੱਚੀ ਪਾਈ ਹੋਈ ਸੀ, ਅੱਛਾ। ਪੱਕੀ ਨਹੀਂ ਸੀ। ਸਹੀ ਹੋ ਗਿਆ। ਉਦੋਂ ਬਾਅਦ ਸਾਡਾ ਮਕਾਨ ਇੱਕ ਪਿੰਡ ਵਿੱਚ ਸੀ, ਇਹ ਹਵੇਲੀ ਬਾਹਰ ਸੀ। ਸਹੀ ਸਹੀ ਸਹੀ। ਇਹ ਪੱਕਾ ਸੀ। ਮਕਾਨ ਤੁਹਾਡਾ ਪੱਕਾ ਸੀ। ਇੱਕ ਮਕਾਨ ਹੋਰ ਸੀ, ਉਹ ਵੀ ਮਕਾਨ ਕੱਚਾ ਸੀ। ਸਹੀ ਹੋ ਗਿਆ। ਇੱਕ ਮਕਾਨ ਖੂਹ ਸਾਡਾ ਪਿੰਡ ਦੇ ਉੱਤੋਂ ਪੈਸਾ ਨਿਕਲਦਾ ਸੀ। ਅੱਛਾ। ਗਾਖਲਾ ਨੂੰ। ਉਸ ਪਿੰਡ ਦੇ ਉੱਤੇ ਖੂਹ ਸੀ।
ਸਹੀ। ਉੱਥੇ ਕੁਝ 3 ਅੰਬਾਂ ਦੇ ਬੂਟੇ ਸੀ ਖੂਹ ਦੇ ਉੱਤੇ। ਖੂਹ ਦੇ ਉੱਤੇ, ਸਹੀ। ਕੁਛ ਆੜੂ ਸੀ, ਹੂੰ। ਕੁਛ ਕਲੀਆਂ ਦੇ ਬੂਟੇ ਸੀ। ਅੱਛਾ। ਹੂੰ ਸਹੀ ਸਹੀ ਸਹੀ। ਖੂਹ ਵਗਦਾ ਸੀ ਉਸ ਵੇਲੇ? ਹੁਣ ਵੀ ਵਗਦਾ, ਹੁਣ ਤਾਂ ਕਹਿ ਰਹੇ ਉੱਥੇ ਨਹਿਰਾਂ ਨਿਕਲੀਆਂ ਹੋਈਆਂ, ਨਹੀਂ ਉਦੋਂ ਵਗਦਾ ਸੀ। ਉਦੋਂ ਵਗਦਾ ਸੀ ਡਕਾਟਾ। ਸਹੀ ਹੋ ਗਿਆ। ਮੋਰ ਹੂੰ। ਤੇ ਹਰਨ ਹਾਂਜੀ। ਸਾਡੇ ਇਲਾਕੇ ਵਿੱਚ ਆਮ ਸੀ। ਆਮ ਸੀ? ਆਮ ਸੀ। ਅੱਛਾ, ਤੁਸੀਂ ਤੇ ਵੇਖਦੇ ਰਹਿੰਦੇ ਹੋਣੇ ਆ। ਸਹੀ। ਹੋਰ ਦੱਸ ਕੀ ਪੁੱਛਣਾ? ਅੱਛਾ, ਨਾਲ ਸਿੱਖਾਂ ਦੇ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਗਾਖਲਾ। ਅੱਛਾ, ਉਹ ਸਿੱਖਾਂ ਦਾ ਪਿੰਡ ਸੀ ਸਾਰਾ? ਜਿਹੜੇ ਇਸ ਵਕਤ ਦੇ ਪਾਨ ਸਿੰਘ ਕਰਤਾਰ ਸਿੰਘ ਦਿੱਲੀ ਦੇ ਮਾਲਕ। ਅੱਛਾ, ਦਿੱਲੀ ਦੇ ਮਾਲਕ ਨੇ? ਬਾਦਸ਼ਾਹ ਉਹ ਹਕੂਮਤ ਉਹਨਾਂ ਦੀ ਆ ਕਿ ਹੁਣ 500 ਕਰਤਾਰ ਸਿੰਘ ਦੀ। ਅੱਛਾ, ਉਹਨਾਂ ਦਾ ਪਿੰਡ ਸੀ ਉਹ? ਗਾਖਲਾ। ਸਹੀ ਹੋ ਗਿਆ। ਤੇ ਹੋਰ ਦੱਸੋ, ਆਪਣੇ ਜ਼ਮਾਨੇ 'ਚ ਕਿਹੜੀਆਂ ਖੇਡਾਂ ਖੇਡਦੇ ਹੁੰਦੇ ਸੀ? ਕੌਡੀ। ਹੂੰ। ਉਹ ਮੇਰਾ ਦਾਦਾ ਜਾਮੋ ਖਾਂ ਅੱਛਾ। ਕਿ ਤਲੀ ਕਿਸੇ ਨਹੀਂ ਚੱਲਦੀ, ਜਾਂ ਫੜਕਾ ਕੇ ਸੁੱਟ ਦਿੰਦਾ ਸੀ। ਅੱਛਾ, ਉਹ ਵੀ ਕਬੱਡਰ ਰਹੇ ਨੇ? ਮੈਂ ਕਿਹਾ ਤਲੀ ਨਹੀਂ ਚੱਲੀ ਕਿਸੇ ਨੇ, ਕਬੱਡਰ ਕੀ ਹੈ? ਤੇ ਕੱਲਾ ਸੀ। ਅੱਛਾ, ਭਰਾ ਕੋਈ ਨਹੀਂ ਸੀ ਹੋਰ? ਮਗਰੋਂ ਔਲਾਦ ਹੋਈ ਮੇਰਾ ਅੱਬਾ ਰਹਿਮਤ ਖਾਨ, ਨਵਾਬ ਖਾਨ, ਆਲਮ ਤੇ ਗੁਲਾਮ ਕਾਦਰ। ਅੱਛਾ, ਸਹੀ ਹੋ ਗਿਆ। ਅੱਛਾ, ਮੇਲਾ ਵਗੈਰਾ ਲੱਗਦਾ ਸੀ ਪਿੰਡ ਦੇ ਵਿੱਚ? ਸਾਡੇ ਪਿੰਡ ਵਿੱਚ ਨਹੀਂ ਸੀ ਲੱਗਦਾ। ਹਾਂਜੀ। ਲਾਂਬੇ ਪਿੰਡਾਂ 'ਚ ਲੱਗਦੇ ਹੁੰਦੇ, ਮੈਂ ਉਹਦਾ ਨਿਆਣਾ ਸੀ, ਇਹ ਅੱਛਾ, ਮੈਂ ਦੱਸ ਨਹੀਂ ਸਕਦਾ। ਸਹੀ ਹੋ ਗਿਆ। ਤੇ ਖੂਹਾਂ ਦੇ ਨਾਂ ਚੇਤਾ ਨੇ ਹੋਰ ਜਿਹੜੇ ਨਾਲ ਪਿੰਡ ਦੇ ਖੂਹ ਲੱਗਦੇ ਸੀ? ਜਾਂ ਤੁਹਾਡੀ ਜ਼ਮੀਨ ਕਿਹੜੀ ਸਾਈਡ ਤੇ ਸੀ, ਇਹਦੇ ਬਾਰੇ ਪਤਾ? ਮੈਂ ਤੈਨੂੰ ਦੱਸ ਬੈਠਾ ਵਾਂ। ਹਾਂਜੀ। ਜਿਹੜੀ ਪਿੰਡੋਂ ਜ਼ਮੀਨ ਪਿਆ ਨਿਕਲਦਾ ਸੀ ਗਾਖਲਾਂ ਨੂੰ। ਨਹੀਂ, ਲਹਿੰਦੇ ਪਾਸੇ ਸੀ ਕਿ ਚੜ੍ਹਦੇ ਪਾਸੇ? ਚੜ੍ਹਦੇ ਪਾਸੇ। ਅੱਛਾ, ਚੜ੍ਹਦੇ ਪਾਸੇ। ਕਬਰਾਂ ਦੇ ਨਾਲ ਦੀ ਆਉਂਦਾ ਸੀ। ਕਬਰਾਂ ਸੀ ਨਾਲ? ਕਬਰਾਂ ਸੀ। ਅੱਛਾ, ਸਹੀ ਹੋ ਗਿਆ। ਉਧਰ ਜ਼ਮੀਨ ਸੀ ਤੁਹਾਡੀ? ਨਹੀਂ, ਜ਼ਮੀਨ ਸਾਡੀ ਬਾਕੀ ਸਾਰੇ ਸੀ, ਤੇ ਖੂਹ ਵਗਦਾ ਜਿਹੜਾ ਸੀ ਅੱਛਾ, ਉਹ ਉੱਥੇ ਸੀ। ਸੀ। ਉਹ ਇਲਾਕਾ ਉਦੋਂ ਬਰਾਨ ਸੀ। ਨਹਿਰਾਂ ਉੱਥੇ ਹੈ ਨਹੀਂ, ਸਹੀ। ਹੁਣ ਨਹਿਰਾਂ ਨਿਕਲੀਆਂ ਹੋਈਆਂ। ਕੋਈ ਲੰਬੜਦਾਰ ਦਾ ਨਾਂ ਚੇਤਾ? ਨਹੀਂ, ਲੰਬੜਦਾਰ ਹੈ ਸਾਡੇ ਪਿੰਡ ਦੇ, ਕਿਉਂ ਨਹੀਂ ਹੈ, ਪਰ ਮੈਨੂੰ ਉਹਨਾਂ ਦੇ ਨਾਂ ਯਾਦ। ਅੱਛਾ, ਨਾਂ ਨਹੀਂ ਯਾਦ। ਸਹੀ ਹੋ ਗਿਆ। ਨਿਆਣਾ ਸੀ। ਪਿੰਡ ਜ਼ਮੀਨ ਤੁਹਾਡੀ ਚੰਗੀ ਸੀ? ਉਹ ਕੀ ਕੁਛ ਉਗਦਾ ਸੀ ਉੱਥੇ? ਅਗਰ ਅੱਜ ਤੂੰ ਦੇਖੇ ਜਾ ਕੇ, ਜਾਂ ਤੇਰਾ ਦਿਮਾਗ ਕੰਮ ਕਰਦਾ ਹੋਵੇ, ਹਾਂਜੀ। ਤੇ ਸਾਡੀ ਜ਼ਮੀਨ ਨਾਲ ਦੀ ਪੂਰੀ ਪੰਜਾਬ ਜ਼ਮੀਨ ਹੈ ਜੀ। ਅੱਛਾ। ਹਾਂ। ਕਿਹੜੀ ਕਿਹੜੀ ਫਸਲ ਜ਼ਿਆਦਾ ਉਗਦੀ ਸੀ ਉੱਥੇ? ਹਰ ਚੀਜ਼ ਉੱਥੇ ਉਗਦੀ ਸੀ। ਤੰਬਾਕੂ, ਮਕਈ, ਹਾਂਜੀ। ਕਣਕ। ਹਾਂਜੀ, ਸਹੀ ਹੋ ਗਿਆ। ਗੁਆਰਾ, ਮੋਠ, ਆਮ ਪੱਠੇ। ਠੀਕ। ਅੱਛਾ ਬਜ਼ੁਰਗੋ, ਇਹ ਦੱਸੋ, ਜਦੋਂ 47 ਦੀ ਵੰਡ ਹੋਈ ਹੈ, ਤੁਹਾਡੇ ਬਜ਼ੁਰਗਾਂ ਨੂੰ ਕਿੱਦਾਂ ਪਤਾ ਲੱਗਿਆ ਕਿ ਅਸੀਂ ਹੁਣ ਆਪਣਾ ਪਿੰਡ ਛੱਡ ਦੇਣਾ? ਜਦੋਂ ਆਪਾਂ ਉਧਰੋਂ ਇੱਧਰ ਆਏ, ਹਾਂਜੀ, ਉਹਦੀ ਗੱਲ ਦੱਸੋ। ਉਹ ਦੱਸਦਾ ਮੈਂ। ਮੇਰਾ ਅੱਬਾ ਜੀ ਉਦੋਂ ਹਾਂਜੀ। ਰਹਿਮਤ ਖਾਂ ਯੂਪੀ ਸੂਪੀ ਸੀ। ਅੱਛਾ, ਯੂਪੀ ਸੂਪੀ ਚ ਸਨ। ਨਵਾਬ ਖਾਨ ਨੇ, ਗੌਰਮੈਂਟ ਨੇ ਮਰਬੇ 2 ਦਿੱਤੇ ਸੀ ਹੋਰ। ਅੱਛਾ। ਕਹਿੰਦਾ ਰਹਿਮਤ ਖਾਂ ਤੂੰ ਉੱਥੇ ਚਲੀ ਜਾ, ਤੇ ਜਾ ਕੇ ਉਹਨੂੰ ਖਰਚਾ ਮੈਂ ਕਰ ਲੂੰਗਾ, ਆਬਾਦ ਕਰਾ ਦਿਓ। ਅੱਛਾ। ਮਾਲਕੀ ਅੱਗੇ ਪਿੰਡ ਦੀ ਆਬਾਦ ਬੰਜਰ ਪਈ ਸੀ, ਅੱਗੋਂ ਹੋਰ ਲੈ ਲਈ। ਅੱਛਾ। ਜਿੱਦਣ ਹਜ਼ਾਰੇ ਪਏ ਆ, ਹਾਂਜੀ। ਅੱਬਾ ਮੇਰਾ ਉੱਥੋਂ ਉੱਠ ਕੇ ਤੇ ਪਿੰਡ ਵਿੱਚ ਆ ਗਿਆ। ਅੱਛਾ, ਪਿੰਡ ਆ ਗਏ ਸੀ? ਪਿੰਡ ਆ ਗਿਆ। ਸਹੀ ਹੋ ਗਿਆ। ਪਿੰਡ ਦੇ ਨਿਆਣੇ ਘਰ ਵਾ। ਉੱਥੋਂ ਫਿਰ ਉੱਠ ਕੇ ਅਸੀਂ ਕੰਪ ਵੱਧਾ ਸਾਡਾ, ਤਾਂ ਅਸੀਂ ਬਾਹਰ ਨਿਕਲ ਆਏ। ਅੱਛਾ, ਪਿੰਡੋਂ ਨਿਕਲ ਆਏ ਸੀ? ਪਿੰਡੋਂ ਅੱਬੇ ਜੀ ਦੇ ਆਏ ਨਿਕਲੇ। ਸਾਰਾ ਪਿੰਡ ਇੱਕੋ ਵਾਰੀ ਨਿਕਲਿਆ? ਸਾਰਾ ਪਿੰਡ ਕੋਈ ਨਿਕਲਿਆ। ਤੁਹਾਡੇ ਕੋਲ ਡੰਗਰ ਸ਼ੰਗਰ ਵੀ ਰੱਖੇ ਹੁੰਦੇ ਸੀ ਉੱਥੇ? ਡੰਗਰ ਸਾਡੇ ਕੋਲ ਆਮ ਸੀਗੇ। ਅਸੀਂ ਕਿਹੜੇ ਬੇਮਾਲਕ ਸੀ ਵੀ ਡੰਗਰ ਨਹੀਂ ਸੀ ਰੱਖਣੀ। ਸਹੀ ਸਹੀ। ਤੁਸੀਂ ਦਿਨ ਨੂੰ ਨਿਕਲੇ ਕਿ ਰਾਤ ਨੂੰ ਨਿਕਲੇ ਪਿੰਡੋਂ? ਦਿਨੇ ਇਸ ਵੇਲੇ। ਅੱਛਾ, ਇਸ ਵੇਲੇ ਨਿਕਲ ਆਏ। ਇਸ ਵੇਲੇ ਕਿੱਥੇ ਜਾ ਕੇ ਬੈਠੇ ਸੀ?
ਇੱਥੋਂ ਮੇਰੇ ਖਿਆਲ ਇਹ ਪਹਿਲਾਂ ਪਿੰਡੋਂ ਨਿਕਲ ਆਏ ਆ। ਹਾਂਜੀ। ਮੈਂ ਇਹ ਨਹੀਂ ਦੱਸਦਾ ਵੀ ਕਿੱਥੇ ਜਾ ਕੇ ਬੈਠੇ ਹਾਂ, ਪਹਿਲਾ ਸਫ਼ਰ। ਫੇਰ ਅੱਗੋਂ ਜਿੱਥੇ ਕੰਪ ਕਿਤੇ ਲੱਗਾ, ਇਹ ਨਹੀਂ ਮੈਨੂੰ ਪਤਾ ਕਿੱਥੇ ਲੱਗਾ। ਅੱਛਾ। ਤੇ ਚਾਚੇ ਨਵਾਬ ਖਾਨ ਨੇ, ਹਾਂਜੀ, ਗੌਰਮੈਂਟ ਦੇ ਕਾਨੂੰਨ ਨੌਕਰ ਸੀ। ਅੱਛਾ। ਗੱਡੀਆਂ ਸਰਕਾਰੀ ਲਈਆਂ ਹੂੰ, ਤੇ ਆਣ ਕੇ ਲਾਹੌਰ ਸਿੱਟੀ। ਅੱਛਾ। ਉਹ ਸਕਾ ਮੇਰੇ ਮਾਪੇ ਬੁੱਢੇ ਤੋਂ ਨਹੀਂ ਸਕਦੇ। ਹਮਲਾ ਸ਼ਮਲਾ ਤਾਂ ਨਹੀਂ ਹੋਇਆ ਤੁਹਾਡੇ ਉੱਤੇ? ਆਲਮ ਖਾਂ ਤੇ ਗੁਲਾਮ ਕਾਦਰ ਇਹ ਕੰਪ ਦੇ ਨਾਲ ਆਏ। ਅੱਛਾ। ਮਾਰ ਡੰਗਰ ਹੱਕੀ ਆਉਂਦੇ, ਉਹ ਫਿਰ ਛੱਡ ਦਿੱਤੇ ਜਦੋਂ ਭੁੱਖੇ ਮਰਦੇ, ਸਫ਼ਰ ਦੇ ਵਿੱਚ ਕੋਈ ਚੀਜ਼ ਨਾ ਲੱਭੀ। ਅੱਛਾ। ਸਹੀ ਸਹੀ ਸਹੀ। ਉਂਝ ਪਿੰਡ ਦੇ ਉੱਤੇ ਹਮਲਾ ਤਾਂ ਨਹੀਂ ਸੀ ਕੀਤਾ ਸਿੱਖਾਂ ਨੇ? ਪਿੰਡਾਂ ਤੇ ਹਮਲਾ ਨਹੀਂ, ਸਾਡੇ ਤੇ ਨਹੀਂ। ਅੱਛਾ, ਨਹੀਂ ਸੀ ਕੀਤਾ। ਸਹੀ ਹੋ ਗਿਆ। ਤੇ ਮਤਲਬ ਸਹੀ ਸਲਾਮਤ ਤੁਸੀਂ ਆ ਗਏ ਇੱਥੇ? ਸਹੀ ਸਮਝ ਮੇਰਾ ਆਈ ਨਾ ਮਰ ਗਿਆ, ਮਰ ਗਿਆ। ਇੱਥੇ ਆ ਕੇ ਫਿਰ ਕਿੰਨੀ ਜ਼ਮੀਨ ਪਈ? 5 ਪੈਲੀਆਂ ਹਰ ਘਰ ਨੂੰ, ਤੁਹਾਨੂੰ ਵੀ ਇਦਾਂ ਹੀ 5 ਪੈਲੀਆਂ ਤਕਸੀਮ ਹੋਈ ਸੀ। ਹਾਂਜੀ। ਗੌਰਮੈਂਟ ਨੇ ਘਰਵਾਟੀ ਕੀਤੀ ਸੀ, ਮਗਰੋਂ ਫਿਰ ਦਿੱਤੇ ਸੁਗੋਡੇ ਆਪਣੇ ਫਾਰਮ ਲੋਕਾਂ ਨੇ ਕਲੇਮ। ਹਾਂਜੀ। ਤੇ ਪਿੱਛੇ ਜਿੰਨੀ ਜ਼ਮੀਨ ਆ ਉਨੀ ਆ ਗਈ। ਅੱਛਾ। ਉਹ ਫਿਰ ਜ਼ਮੀਨ ਸਾਡੇ ਇਲਾਕੇ ਦੀ ਉਦੋਂ ਬੰਜਰ ਸੀ, ਪਾਣੀ ਹੈ ਨਹੀਂ ਸੀ। ਅੱਛਾ। ਜੂੰਟ ਘੱਟ ਸੀ। ਯੂਨਿਟ ਘੱਟ ਸੀ। ਜੂੰਟ ਘੱਟ। ਹੁਣ ਤਾਂ ਖੈਰ ਜੂੰਟ ਵਾਧੂ ਹੋਇਆ ਕਿ ਨਹਿਰਾਂ ਨਿਕਲ ਗਈਆਂ। ਹੁਣ ਤਾਂ ਹਰ ਜਗ੍ਹਾ ਦੀ ਨਹਿਰਾਂ ਨਿਕਲ ਗਈਆਂ। ਸਹੀ ਸਹੀ ਸਹੀ। ਫਿਰ ਕਿੰਨੀ ਪਈ ਤੁਹਾਨੂੰ? ਆਹ ਤੇਰੇ ਕੋਲ ਹੀ ਸਾਹਮਣੇ। ਨਹੀਂ, 2 ਮਰਬੇ ਪੈ ਗਈ ਸੀ ਇੱਥੇ? ਇੰਨੀ ਖੋਣੀ ਆ। ਸਹੀ ਸਹੀ। ਅੱਛਾ ਬਾਬਾ ਜੀ, ਹੁਣ ਪਿੰਡ ਵੇਖਣ ਨੂੰ ਦਿਲ ਕਰਦਾ? ਬਿਲਕੁਲ ਕਰਦਾ। ਕਦੀ ਯਾਦ ਆਇਆ? ਆਪਣਾ ਇਲਾਕਾ ਤੈਨੂੰ ਯਾਦ ਨਹੀਂ ਆਉਂਦਾ ਪੁੱਤ। ਚਲੋ ਜੀ, ਕੋਸ਼ਿਸ਼ ਕਰਦੇ ਹਾਂ ਤੁਹਾਡਾ ਪਿੰਡ ਵਿਖਾਈਏ ਤੁਹਾਨੂੰ। ਇੱਥੋਂ ਇੱਥੋਂ ਦਿਸੇਗਾ। ਹਾਂਜੀ, ਇੱਥੋਂ ਹੀ ਦਿਖਾਵਾਂਗੇ ਤੁਹਾਨੂੰ।